ਤਹਾਈ ਦੁੱਖ ਤੇ ਇਨਸਾਨੀਅਤ ਦੇ ਨਾਲ ਸ਼ਰਮਿੰਦਗੀ ਦਾ ਇਜ਼ਹਾਰ ਕਰਕੇ ਨਾ ਮੈਂ ਵਿਲਾਪ ਕਰਨ ਲੱਗਾ। ਮੈਂ ਕਾਲੀ ਪੱਟੀ ਵੀ ਬਾਂਹ ਤੇ ਇਸ ਤੋਂ ਬੰਨੀ ਹੈ। ਅੱਛਾ ਜੀ, ਪੋਸਟਮਾਰਟਮ ਰਿਪੋਰਟ ਦਾ ਇਹ ਕਹਿਣਾ ਵਾ ਕਿ ਪਹਿਲੇ ਡਾਕਟਰ ਮਮੀਤਾ ਨੂੰ ਕਤਲ ਕੀਤਾ ਗਿਆ, ਉਸ ਤੋਂ ਬਾਅਦ ਉਹਦੇ ਮੁਰਦਾ ਜਿਸਮ ਦੇ ਨਾਲ ਜ਼ਿਆਦਤੀ ਕੀਤੀ ਗਈ। ਉਹਦੀਆਂ ਜਿਹੜੀਆਂ ਲੱਤਾਂ ਸੀਗੀਆਂ ਉਹਨਾਂ ਨੂੰ 90 ਡਿਗਰੀ ਤੱਕ ਮੋੜਿਆ ਗਿਆ। ਉਹਦੀ ਰੀੜ ਦੀ ਹੱਡੀ ਜਿਹੜੀ ਸੀ ਉਹਨੂੰ ਤੋੜ ਦਿੱਤਾ ਗਿਆ। ਮੈਡੀਕਲ ਰਿਪੋਰਟ ਜਦੋਂ ਪੜ੍ਹਦੇ ਆ ਤੇ ਯਕੀਨ ਕਰੋ ਦਿਲ ਜਿਹੜਾ ਨਾ ਇੱਕ ਵਾਰੀ ਦਹਿਲ ਜਾਂਦਾ ਵਾ। ਲੇਕਿਨ ਅਫਸੋਸ ਹੁੰਦਾ ਵਾ ਮੋਦੀ ਹਕੂਮਤ ਹਮੇਸ਼ਾ ਹੀ ਜਿਹੜੀ ਹੈ ਨਾ ਉਹ ਇੰਤਹਾਈ ਗਿਰ ਜਾਂਦੀ ਹੈ ਇਦਾਂ ਦੇ ਮਕਾਨ ਤੇ। ਜਿਸਮ ਦੇ ਵਾਲਦ ਦਾ ਬਿਆਨ ਵੀ ਸਾਹਮਣੇ ਆ ਗਿਆ। ਮੈਂ ਸ਼ਰਮਿੰਦਾ ਵਾਂ ਕਿ ਮੈਂ ਐਸਾ ਜਾਨਵਰ ਪੈਦਾ ਕੀਤਾ। ਜਿਸਮ ਦਾ ਕੋਈ ਹਿੱਸਾ ਐਸਾ ਨਹੀਂ ਸੀਗਾ ਜਿੱਥੇ ਸੱਟਾਂ ਨਾ ਲੱਗੀਆਂ ਹੋਣ, ਜਿੱਥੋਂ ਖੂਨ ਨਾ ਵਗ ਰਿਹਾ ਹੋਵੇ। 150 ਗ੍ਰਾਮ ਸਪਰਮ ਜਿਹੜੇ ਆ ਨਾ ਉਸ ਲੜਕੀ ਡਾਕਟਰ ਮਮੀਤਾ ਦੇ ਜਿਸਮ ਦੇ ਵਿੱਚੋਂ ਬਰਾਮਦ ਹੋਏ ਆ। अस्सलाम वालेकुम। ਅੱਛਾ ਜੀ, ਅੱਜ ਮੈਂ ਜਿਹੜਾ ਵਿਲਾਗ ਕਰਨ ਲੱਗਾ ਵਾਂ ਇੰਤਹਾਈ ਦੁੱਖ ਤੇ ਇਨਸਾਨੀਅਤ ਦੇ ਨਾਲ ਸ਼ਰਮਿੰਦਗੀ ਦਾ ਇਜ਼ਹਾਰ ਕਰਕੇ ਨਾ ਮੈਂ ਵਿਲਾਗ ਕਰਨ ਲੱਗਾ। ਮੈਂ ਕਾਲੀ ਪੱਟੀ ਵੀ ਬਾਂਹ ਤੇ ਇਸ ਤੋਂ ਬੰਨੀ ਹੈ। ਮੈਂ ਤੁਹਾਨੂੰ ਸਿੱਧਾ ਲੈ ਕੇ ਜਾਣਾ ਜਨਾਬੇ ਵਾਲੀ ਅੱਜ ਕਲਕੱਤਾ ਭਾਰਤ ਦੇ ਵਿੱਚ। ਬਹੁਤ ਸਾਰੀਆਂ ਗੱਲਾਂ ਤੁਸੀਂ ਸੁਣ ਵੀ ਲਈਆਂ ਹੋਣਗੀਆਂ, ਬਹੁਤ ਸਾਰੇ ਲੋਕਾਂ ਨੇ ਤੇ ਗੱਲਾਂ ਕਰ ਵੀ ਲਈਆਂ, ਲੇਕਿਨ ਮੈਂ ਤੁਹਾਨੂੰ ਅੱਜ ਹਕੀਕਤ ਦੱਸਣ ਲੱਗਾ ਵਾਂ ਕਿਉਂਕਿ ਮੁਲਜ਼ਮ ਦੇ ਵਾਲਦ ਦਾ ਬਿਆਨ ਵੀ ਸਾਹਮਣੇ ਆ ਗਿਆ, ਜਿਹਦੇ ਵਿੱਚ ਉਹਨੇ ਕਿਹਾ ਕਿ ਜਨਾਬ ਮੈਂ ਸ਼ਰਮਿੰਦਾ ਵਾਂ ਕਿ ਮੈਂ ਐਸਾ ਜਾਨਵਰ ਪੈਦਾ ਕੀਤਾ। ਮੈਂ ਸ਼ਰਮਿੰਦਾ ਵਾਂ ਕਿ ਮੈਂ ਐਸਾ ਇੱਕ ਬੇਟਾ ਪੈਦਾ ਕੀਤਾ ਜਿਹੜਾ ਹਵਾਨ ਤੋਂ ਵੀ ਬਦਤਰ ਸੀਗਾ। ਕਾਸ਼ ਕਿ ਮੈਂ ਇੱਕ ਬੇਟੀ ਪੈਦਾ ਕਰ ਲੈਂਦਾ ਔਰ ਬੇਟੀ ਮੇਰੀ ਬਹਾਦਰ ਹੁੰਦੀ। ਇਹ ਜਨਾਬੇ ਵਾਲੀ ਮੁਲਜ਼ਮ ਦੇ ਵਾਲਦ ਦਾ ਬਿਆਨ ਜਿਹੜਾ ਉਹ ਦਰਿੰਦਾ ਵਾ। ਲੇਕਿਨ ਖੈਰ ਇਹ ਤਾਂ ਇੱਕ ਮੁਲਜ਼ਮ ਗ੍ਰਿਫਤਾਰ ਹੋਇਆ ਨਾ, ਜਿਹੜੀ ਉਹਦੀ ਪੋਸਟਮਾਰਟਮ ਰਿਪੋਰਟ ਆ ਜਾਂ ਬਾਕੀ ਹਾਲਾਤ ਤੋਂ ਵਾਕਿਆਤ ਆ ਉਹਦੇ ਮੁਤਾਬਕ 10 ਤੋਂ ਜ਼ਾਇਦ ਦਰਿੰਦਿਆਂ ਨੇ, ਦਰਿੰਦੇ ਉਹਨਾਂ ਨੂੰ ਕਹਿਣਾ ਤੁਸੀਂ, ਦਰਿੰਦੇ ਵੀ ਲਫ਼ਜ਼ ਘੱਟ ਆ ਕਿਉਂਕਿ ਮੈਂ ਇੱਥੋਂ ਕੋਈ ਸਖਤ ਲਫ਼ਜ਼ ਬੋਲਾਂਗਾ ਨਾ ਤੇ ਜਿਹੜੇ ਆ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਦੇ ਆ ਨਾ ਇਹਨਾਂ ਦਾ ਵੀ ਰੌਲਾ ਬਣ ਜਾਂਦਾ। ਇਹਨਾਂ ਨੂੰ ਵੀ ਸ਼ਾਇਦ ਉਹੀ ਕੋਈ ਮਸਲਾ ਪੈਦਾ ਹੋ ਜਾਂਦਾ ਵਾ ਜਿਹੜਾ ਮਸਲਾ ਉਹਨਾਂ ਦਰਿੰਦਿਆਂ ਨੂੰ ਸੀਗਾ, ਕਿਉਂਕਿ ਇਦਾਂ ਦੇ ਲਫ਼ਾਜ਼ ਅਸੀਂ ਇਹਨਾਂ ਵਾਸਤੇ ਨਹੀਂ ਬੋਲਾਂਗੇ, ਇਸ ਤਰ੍ਹਾਂ ਦੇ ਅਸੀਂ ਇਕਦਾਮਾਤ ਨਹੀਂ ਕਰਾਂਗੇ ਤੇ ਸ਼ਾਇਦ ਇਸ ਤਰ੍ਹਾਂ ਕਈ ਡਾਕਟਰ ਮਮੀਤਾ ਜਿਹੜੀਆਂ ਨਾ ਇਹਨਾਂ ਦਰਿੰਦਿਆਂ ਦਾ ਨਿਸ਼ਾਨਾ ਬਣਦੀਆਂ ਰਹਿਣਗੀਆਂ, ਚਾਹੇ ਉਹ ਭਾਰਤ ਹੋਵੇ, ਚਾਹੇ ਉਹ ਪਾਕਿਸਤਾਨ ਹੋਵੇ, ਚਾਹੇ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਹੋਵੇ। ਅਸੀਂ ਜਨਾਬ ਇਹਨਾਂ ਦੇ ਨਾਲ ਖਲੋਤੇ ਹਾਂ ਔਰ ਉਨੀ ਦੇਰ ਤੱਕ ਇਹਨਾਂ ਦੇ ਨਾਲ ਖਲੋਤੇ ਰਵਾਂਗੇ ਜਿੰਨੀ ਦੇਰ ਤੱਕ ਡਾਕਟਰ ਮਮੀਤਾ ਦੇ ਵਾਲਦ ਨੂੰ ਇਨਸਾਫ ਨਹੀਂ ਮਿਲ ਜਾਂਦਾ। ਕਿਉਂਕਿ ਅਫਸੋਸ ਉਸ ਟਾਈਮ ਭਾਰਤੀ ਹਕੂਮਤ ਤੇ ਹੁੰਦਾ ਵਾ ਜਦੋਂ ਉਹਦੇ ਹੱਕ ਦੇ ਵਿੱਚ ਇhtਜਾਜ ਕਰਨ ਵਾਲੇ 1500 ਡਾਕਟਰਾਂ ਨੂੰ ਫੜ ਲਿਆ ਜਾਂਦਾ ਵੀ ਲੱਖ ਦੀ ਲਾਨਤ ਤੁਹਾਡੇ ਤੇ। ਤੁਹਾਨੂੰ ਕਿਹਾ ਜਾਂਦਾ ਵਾ ਕਿ ਮੁਲਜ਼ਮਾਨ ਨੂੰ ਗ੍ਰਿਫਤਾਰ ਕਰੋ, ਜਿਨ੍ਹਾਂ ਨੇ ਬਗੈਰਤੀ ਕੀਤੀ ਆ, ਜਿਨ੍ਹਾਂ ਨੇ ਦਰਿੰਦਗੀ ਕੀਤੀ ਆ ਉਹਨਾਂ ਨੂੰ ਗ੍ਰਿਫਤਾਰ ਕਰੋ। ਤੁਸੀਂ ਇhtਜਾਜ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰੀ ਜਾਂਦੇ ਹੋ। ਕਿਆ ਜੋ ਦਰਿੰਦਿਆਂ ਨੇ ਕੀਤਾ ਵਾ ਇਹ ਠੀਕ ਕੀਤਾ ਵਾ? ਕਿਆ ਜੋ ਉਹਨਾਂ ਨੇ ਦਰਿੰਦਗੀ ਕੀਤੀ ਆ ਉਹਨਾਂ ਨੂੰ ਤਾਂ ਹੁਣ ਤੱਕ ਮੇਰਾ ਖਿਆਲ ਆ ਕਿ ਚੌਕ ਦੇ ਵਿੱਚ ਟੰਗ ਕੇ ਬਿਲਕੁਲ ਕਤਲ ਕਰ ਦੇਣਾ ਚਾਹੀਦਾ ਸੀ ਔਰ ਮੇਰੇ ਖਿਆਲ ਦੇ ਨਾਲ ਉਸੇ ਤਰ੍ਹਾਂ ਹੀ ਕਤਲ ਕਰਨਾ ਚਾਹੀਦਾ ਸੀਗਾ ਜਿੱਦਾਂ ਉਹਨਾਂ ਦੀਆਂ ਲੱਤਾਂ ਇੱਕ ਪਾਸ ਉਹ ਫੜ ਕੇ ਦਰਮਿਆਨ 'ਚੋਂ ਚੀਰਦੇ ਹੋ ਇਹਨਾਂ ਨੂੰ। ਇਹ ਇਸ ਕਾਬਲ ਦਰਿੰਦੇ ਨੇ। ਲੇਕਿਨ ਅਫਸੋਸ ਹੁੰਦਾ ਵਾ ਮੋਦੀ ਹਕੂਮਤ ਹਮੇਸ਼ਾ ਹੀ ਜਿਹੜੀ ਹੈ ਨਾ ਉਹ ਇੰਤਹਾਈ ਗਿਰ ਜਾਂਦੀ ਹੈ ਇੱਦਾਂ ਦੇ ਮਕਾਨ ਤੇ। ਜਦੋਂ ਇਸ ਤਰ੍ਹਾਂ ਦਾ ਮੌਕਾ ਆਉਂਦਾ ਵਾ ਉਹ ਗਿਰੀ ਹੋਈ ਹਰਕਤ ਕਰਦੀ ਆ ਕਿ ਜਨਾਬ ਤੁਸੀਂ ਡਾਕਟਰਾਂ ਦੇ ਨਾਲ ਨਾ ਖੜੇ ਹੋਵੋ, ਤੁਸੀਂ ਉਹਨਾਂ ਦਰਿੰਦਿਆਂ ਦੇ ਨਾਲ ਖੜੇ ਹੋ ਕੇ 1500 ਜਿਹੜਾ ਡਾਕਟਰ ਆ ਉਹਨੂੰ ਗ੍ਰਿਫਤਾਰ ਕਰ ਲਓ। ਜਨਾਬ ਸਾਡਾ ਹੁਣ ਇhtਜਾਜ ਕੱਲਾ ਡਾਕਟਰ ਮਮੀਤਾ ਵਾਸਤੇ ਨਹੀਂ ਹੈਗਾ, ਸਾਡਾ ਇhtਜਾਜ ਉਹਨਾਂ 1500 ਡਾਕਟਰਾਂ ਵਾਸਤੇ ਵੀ ਹੈਗਾ ਵਾ ਜਿਹੜੇ ਡਾਕਟਰ ਤੁਸੀਂ ਗ੍ਰਿਫਤਾਰ ਕੀਤੇ ਹੋਏ ਆ। ਉਹ ਇੱਕ ਡਾਕਟਰ ਦੀ ਇੱਜ਼ਤ ਜਿਹੜੀ ਤਾਰ-ਤਾਰ ਕੀਤੀ ਗਈ ਹੈ, ਜਿਹੜਾ ਉਹਨੂੰ ਕਤਲ ਕੀਤਾ ਗਿਆ, ਉਹਦੇ ਵਾਸਤੇ ਜਨਾਬ ਇhtਜਾਜ ਹੋ ਰਿਹਾ ਵਾ। ਤੁਸੀਂ ਗ੍ਰਿਫਤਾਰ ਕਰਕੇ ਬੈਠੇ ਹੋ। ਇਹ ਤਾਂ ਸੀ ਇੱਕ ਸਾਈਡ ਜਨਾਬ। ਹੁਣ ਮੈਂ ਜਨਾਬ ਜਿਹੜੀ ਪੋਸਟਮਾਰਟਮ ਰਿਪੋਰਟ ਆ ਨਾ ਉਹਦੇ ਆਉਣ ਲੱਗਾ ਵਾਂ। ਉਹਦੇ 'ਚ ਆ ਕੇ ਜਨਾਬੇ ਲਈ ਸਾਡਾ ਤਾਂ ਦਿਮਾਗ ਜਿਹੜਾ ਨਾ ਵੈਸੇ ਹੀ ਕਹਿ ਲਓ ਕਿ ਉਹ ਬੰਦ ਹੋ ਜਾਂਦਾ ਵਾ ਕਿ ਦਰਿੰਦੇ ਜਿਹੜੇ ਆ ਇਸ ਹੱਦ ਤੱਕ ਗਿਰ ਜਾਂਦੇ ਆ। ਕਿਆ ਦਰਿੰਦਗੀ ਜਿਹੜੀ ਆ ਉਹ ਇਸ ਲੈਵਲ ਤੱਕ ਚਲੀ ਜਾਂਦੀ ਆ ਕਿ ਜਨਾਬ ਜਿਸਮ ਦਾ ਕੋਈ ਹਿੱਸਾ ਐਸਾ ਨਹੀਂ ਸੀਗਾ ਜਿੱਥੇ ਸੱਟਾਂ ਨਾ ਲੱਗੀਆਂ ਹੋਣ, ਜਿਸਮ ਦਾ ਕੋਈ ਹਿੱਸਾ ਐਸਾ ਨਹੀਂ ਸੀਗਾ ਜਿੱਥੋਂ ਖੂਨ ਨਾ ਵਗ ਰਿਹਾ ਹੋਵੇ ਤੇ ਉਹਨਾਂ ਦਰਿੰਦਿਆਂ ਨੇ ਕਿੱਦਾਂ ਨੋਚਿਆ ਵਾ। ਪੋਸਟਮਾਰਟਮ ਰਿਪੋਰਟ ਪੜ੍ਹਦੇ ਆ ਫਿਰ ਤੁਹਾਡੇ ਨਾਲ ਗੱਲ ਕਰਦੇ ਹਾਂ ਅੱਗੇ। ਅੱਛਾ ਜੀ, ਪੋਸਟਮਾਰਟਮ ਰਿਪੋਰਟ ਦਾ ਇਹ ਕਹਿਣਾ ਵਾ ਕਿ ਪਹਿਲੇ ਡਾਕਟਰ ਮਮੀਤਾ ਨੂੰ ਕਤਲ ਕੀਤਾ ਗਿਆ, ਉਸ ਤੋਂ ਬਾਅਦ ਉਹਦੇ ਮੁਰਦਾ ਜਿਸਮ ਦੇ ਨਾਲ ਜ਼ਿਆਦਤੀ ਕੀਤੀ ਗਈ ਕਿਉਂਕਿ ਉੱਥੇ ਮਜ਼ਾਮਤ ਹੋਈ ਆ। ਮਜ਼ਾਮਤ ਤੋਂ ਬਾਅਦ ਉਸ ਦਰਿੰਦੇ ਨੇ ਜਨਾਬ, ਜਾਂ ਦਰਿੰਦੇ ਜ਼ਿਆਦਾ ਸੀਗੇ, ਉਹਨਾਂ ਨੇ ਜਨਾਬੇ ਉਹਦਾ ਗਲਾ ਕੁੱਟਿਆ, ਉਹਦੇ ਜਿਹੜੇ ਚਸ਼ਮਾ ਸੀਗਾ, ਉਹਦੇ ਜਿਹੜੇ ਸ਼ੀਸ਼ੇ ਸੀ ਉਹਦੀਆਂ ਅੱਖਾਂ ਦੇ ਵਿੱਚ ਮਾਰੇ। ਉਸ ਤੋਂ ਬਾਅਦ ਜਨਾਬੇ ਵਾਲੀ ਉਹਦੀਆਂ ਜਿਹੜੀਆਂ ਲੱਤਾਂ ਸੀਗੀਆਂ ਉਹਨਾਂ ਨੂੰ 90 ਡਿਗਰੀ ਤੱਕ ਮੋੜਿਆ ਗਿਆ। ਉਹਦੀ ਰੀੜ ਦੀ ਹੱਡੀ ਜਿਹੜੀ ਸੀ ਉਹਨੂੰ ਤੋੜ ਦਿੱਤਾ ਗਿਆ। ਮੈਡੀਕਲ ਰਿਪੋਰਟ ਜਦੋਂ ਪੜ੍ਹਦੇ ਆ ਤੇ ਯਕੀਨ ਕਰੋ ਦਿਲ ਜਿਹੜਾ ਨਾ ਇੱਕ ਵਾਰੀ ਦਹਿਲ ਜਾਂਦਾ ਵਾ ਕਿ ਜਨਾਬ 150 ਗ੍ਰਾਮ ਸਪਰਮ ਜਿਹੜੇ ਆ ਨਾ ਉਸ ਲੜਕੀ ਡਾਕਟਰ ਮਮੀਤਾ ਦੇ ਜਿਸਮ ਦੇ ਵਿੱਚੋਂ ਬਰਾਮਦ ਹੋਏ ਆ। ਜਦੋਂ ਕਿ ਮੈਡੀਕਲ ਸਾਇੰਸ ਇਹ ਕਹਿੰਦੀ ਹੈ ਕਿ ਇੱਕ ਇਨਸਾਨ ਜਿਹੜਾ ਵਾ ਉਹਦੇ 'ਚੋਂ ਸਿਰਫ 10 ਗ੍ਰਾਮ ਜਿਹੜੇ ਆ ਨਾ ਸਪਰਮ ਇੱਕ ਟਾਈਮ ਦੇ ਵਿੱਚ ਨਿਕਲ ਸਕਦੇ ਆ। ਇਹਦਾ ਮਤਲਬ ਆ ਕਿ 10 ਤੋਂ 15 ਬੰਦੇ ਜਿਹੜੇ ਆ ਉਸ ਖਾਤੂਨ ਦੇ ਨਾਲ, ਡਾਕਟਰ ਦੇ ਨਾਲ ਜ਼ਿਆਦਤੀ ਕਰਦੇ ਰਹੇ ਆ। ਹੁਣ ਉਹ 15 ਬੰਦੇ, ਇੱਕ ਵਿਚਾਰੀ ਖਾਤੂਨ ਜਿਹੜੀ 36 ਘੰਟੇ ਡਿਊਟੀ ਕਰਕੇ ਡਾਕਟਰ ਜਿਹੜੀ ਸੀਗੀ ਇਨਸਾਨੀਅਤ ਦੀ ਜਾਨਾਂ ਬਚਾਉਂਦੀ ਰਹੀ, ਉਹਨਾਂ ਦੀ ਮਦਦ ਕਰਦੀ ਰਹੀ, ਉਹਨੂੰ ਆਖਰ ਸੌਣ ਵਾਸਤੇ
ਵਾਸਤੇ ਇੱਕ ਅੱਛੀ ਜਗ੍ਹਾ ਵੀ ਨਾ ਮਿਲੀ ਤੇ ਉਹਨੇ ਕਾਨਫਰੰਸ ਰੂਮ ਦਾ ਸਹਾਰਾ ਲਿਆ। ਜਦੋਂ ਉੱਥੇ ਜਾ ਕੇ ਲੇਟੀ ਆ ਫਿਰ ਉਹਨੂੰ ਨਹੀਂ ਪਤਾ ਵਿਚਾਰੀ ਨੂੰ ਕਿ ਉਹਦੇ ਨਾਲ ਕੀ ਦਰਿੰਦਗੀ ਕਰਦੇ ਰਿਹਾ ਕੀ ਨਹੀਂ। ਉਹਦੀ ਲਾਸ਼ ਜਿਸ ਟਾਈਮ ਮਿਲੀ ਆ ਨਾ ਉੱਥੇ ਵੀ ਮਾਸ਼ਾਅੱਲਾ ਉੱਥੇ ਦੀ ਜਿਹੜੀ ਪੁਲਿਸ ਸੀ ਨਾ ਉਹਨੇ ਰੰਗ ਦਿਖਾਏ। ਉਹਦੇ ਵਾਲਿदैन ਨੇ ਜਦੋਂ ਆਪਣੀ ਬੱਚੀ ਨਾਲ ਰਾਬਤਾ ਕੀਤਾ ਉਹਦੇ ਨਾਲ ਉਹ ਰਾਬਤਾ ਨਾ ਹੋਇਆ, ਹਸਪਤਾਲ ਪਹੁੰਚੇ ਤੇ ਉੱਥੇ ਦੀ ਇੰਤਜ਼ਾਮੀਆ ਨੇ ਦੱਸਿਆ ਹੀ ਨਹੀਂ ਕਿ ਕੀ ਹੋਇਆ। ਉਹਨਾਂ ਨੇ ਸ਼ੋਰ ਮਚਾਇਆ, ਲੋਕ ਇਕੱਠੇ ਹੋਏ, ਜਨਾਬ ਉੱਥੇ ਤੱਕ ਪਹੁੰਚੇ। ਉੱਥੇ ਦੀ ਪੁਲਿਸ ਨੇ ਬਾਅਦ 'ਚ ਕਿਹਾ ਜੀ ਇਹ ਕਤਲ ਦਾ ਮੁਕੱਦਮਾ ਦਰਜ ਕਰ ਲਓ। ਕਤਲ ਦਾ ਮੁਕੱਦਮਾ ਦਰਜ ਹੋ ਗਿਆ। ਉਹਦੇ ਵਾਲਿਦ ਨੇ ਕਿਹਾ ਜੀ ਮੈਂ ਤਾਂ ਜਨਾਬ ਮੇਰੀ ਬੇਟੀ ਵੀ ਇਸ ਦੁਨੀਆ ਤੋਂ ਚਲੀ ਗਈ ਆ, ਉਹਦੀ ਇੱਜ਼ਤ ਵੀ ਇਸ ਦੁਨੀਆ ਤੋਂ ਚਲੀ ਗਈ ਹੈ, ਲੇਕਿਨ ਮੈਂ ਚੁੱਪ ਕਰਕੇ ਨਹੀਂ ਬਵਾਂਗਾ। ਮੈਂ ਜਨਾਬ ਇਹਦੇ ਖਿਲਾਫ ਸੁਸਾਇਟੀ 'ਚ ਆਵਾਜ਼ ਉਠਾਵਾਂਗਾ, ਮੈਂ ਇਹਦੇ ਖਿਲਾਫ ਪੂਰੀ ਦੁਨੀਆ ਦੇ ਵਿੱਚ ਆਵਾਜ਼ ਉਠਾਵਾਂਗਾ। ਜਨਾਬ ਉਹਦੀ ਆਵਾਜ਼ ਦੇ ਨਾਲ ਸਾਡੀ ਆਵਾਜ਼ ਜਿਹੜੀ ਆ ਮਿਲ ਕੇ ਉੱਠੇਗੀ। ਹੁਣ ਅਸੀਂ ਇਸ ਕੇਸ ਨੂੰ ਇੱਥੇ ਹੀ ਠੱਪ ਨਹੀਂ ਹੋਣ ਦੇਵਾਂਗੇ। ਜਿੰਨੀ ਦੇਰ ਤੱਕ ਤਮਾਮ ਮੁਲਜ਼ਮਾਨ ਨੂੰ ਕਰਾਰ ਵਾਕਈ ਸਜ਼ਾ ਨਹੀਂ ਮਿਲ ਜਾਂਦੀ ਉਨੀ ਦੇਰ ਤੱਕ ਨਹੀਂ ਬੈਠਾਂਗੇ। ਤੁਸੀਂ ਇਹ ਗੱਲ ਦੇਖੋ ਨਾ ਕਿ ਜਿਸ ਜਗ੍ਹਾ ਤੇ ਵਕੂਆ ਹੋਇਆ ਉੱਥੇ 20 ਤੋਂ 25 ਬੰਦੇ ਆ ਕੇ ਧਾਵਾ ਬੋਲ ਦਿੰਦੇ ਆ, ਉਹਦੇ ਨਾਲ ਤੋੜ-ਫੋੜ ਕਰਦੇ ਆ। ਕੋਈ ਐਡੇ ਹੀ ਮੁਜਰਮ ਜਿਹੜੇ ਆ ਬਾਅਸਰ ਆ ਕਿ ਐਡੀ ਜਿਹੜੀ ਹਕੂਮਤ ਆ ਪੂਰੀ ਦੁਨੀਆ ਦੀ ਡੈਮੋਕ੍ਰੇਸੀ ਉਹ ਮੰਨਦੇ ਆ ਕਿ ਬਹੁਤ ਵੱਡੀ ਆ। ਉੱਥੇ ਜਨਾਬ ਹਾਲਾਤ ਇਹ ਆ ਕਿ ਲੋਕ ਜਾ ਕੇ ਤੋੜ-ਫੋੜ ਕਰ ਦਿੰਦੇ ਆ, ਜਿਹੜਾ ਜਾਇ ਵਕੂਆ ਉਹ ਉੱਥੇ ਸ਼ਵਾਇਦ ਖਤਮ ਕਰ ਦਿੰਦੇ ਆ, ਕਤਲ ਦਾ ਮੁਕੱਦਮਾ ਦਰਜ ਕਰਦੇ ਆ, ਰੇਪ ਦੀ ਮੁਕੱਦਮਾ ਦਰਜ ਨਹੀਂ ਕਰਦੇ। ਵੀ ਇਸ ਤਰ੍ਹਾਂ ਦੀ ਜ਼ਰੂਰਤ ਤੁਹਾਨੂੰ ਕੀ ਪੇਸ਼ ਆ ਰਹੀ ਹੈ? ਕੋਈ ਪਹਿਲਾ ਵਾਕਿਆ ਵਾ ਜਨਾਬੇ ਵਾਲੀ ਭਾਰਤ ਦੇ ਵਿੱਚ? ਇਹ ਤੋਂ ਪਹਿਲੇ ਤੁਸੀਂ 2012 ਦੇ ਵਿੱਚ ਚਲੇ ਜਾਓ, ਇੱਕ ਤਲਬਾ ਦੇ ਨਾਲ ਚੱਲਦੀ ਬੱਸ ਦੇ ਵਿੱਚ ਜ਼ਿਆਦਤੀ ਹੋਈ ਸੀ, ਉਦੋਂ ਵੀ ਇਹੀ ਕੁਛ ਹੋਇਆ ਸੀਗਾ। ਲੇਕਿਨ ਕਿਉਂਕਿ ਉਦੋਂ ਤੱਕ ਪੂਰੀਆਂ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ ਸੀਗਾ, ਉਹਦਾ ਹੀ ਨਤੀਜਾ ਨਿਕਲਿਆ ਵਾ ਕਿ ਅੱਜ ਡਾਕਟਰ ਮਮੀਤਾ ਦੇ ਨਾਲ ਐਡਾ ਵੱਡਾ ਜ਼ੁਲਮ ਹੋ ਗਿਆ। ਅਗਰ ਉਹਨਾਂ ਨੂੰ ਕਰਾਰ ਵਾਕਈ ਸਜ਼ਾ ਉਸ ਟਾਈਮ ਮਿਲ ਜਾਂਦੀ, ਉਹਨਾਂ ਨੂੰ ਟੰਗਿਆ ਹੁੰਦਾ ਚੌਕ ਦੇ ਵਿੱਚ ਜਾਂ ਪਾਕਿਸਤਾਨੀ ਬਾਰਡਰ ਤੇ ਲਿਆ ਕੇ, ਤੇ ਅੱਜ ਇਹ ਵਾਕਿਆ ਨਾ ਹੁੰਦਾ। ਲੇਕਿਨ ਅਫਸੋਸ ਹੈ ਨਾ ਕਿ ਸਾਡੀਆਂ ਹਕੂਮਤਾਂ ਹਮੇਸ਼ਾ ਦੀ ਤਰ੍ਹਾਂ ਮੁਲਜ਼ਮਾਨ ਦੇ ਨਾਲ ਖਲੋ ਜਾਂਦੀਆਂ ਵਾ। ਇਸੇ ਤਰ੍ਹਾਂ ਭਾਰਤ ਦੀ ਹਕੂਮਤ ਵੀ ਹੁਣ ਮੁਲਜ਼ਮਾਨ ਦੇ ਨਾਲ ਖਲੋਤੀ ਹੈ। ਇੱਕ ਮੁਲਜ਼ਮ ਫੜ ਕੇ ਤੇ ਸੱਚੇ ਹੋਣ ਦੀ ਕੋਸ਼ਿਸ਼ ਕਰ ਰਹੇ ਹੋ। ਜਨਾਬ ਮੈਡੀਕਲ ਨੂੰ ਜ਼ਿਆਦਾ ਝੂਠਿਆ ਕਹੋ ਜਾਂ ਆਪ ਝੂਠੇ ਹੋ ਜਾਓ। ਬਹੁਤ ਸ਼ੁਕਰੀਆ।